ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਨਿਊਜ਼ੀਲੈਂਡ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਗੁਰਫਤਿਹ ਡਾਕਟਰ ਸਾਹਿਬ ਜੀ। ਪਿਛਲੀ ਵਾਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਜੀ, ਪਰ ਸ਼ਾਇਦ ਤੁਸੀਂ ਬਿਜ਼ੀ ਹੋਣ ਕਰਕੇ ਹਜੇ ਮੇਰੀ ਈਮੇਲ ਨਾ ਪਿਕ ਕੀਤੀ ਹੋਵੇ ਜੀ, ਜਾਂ ਸ਼ਾਇਦ ਮੈਨੂੰ ਉਹ ਵੀਡੀਓ ਨਾ ਮਿਲੀ ਹੋਵੇ YouTube ਤੇ ਜੋ ਤੁਸੀਂ ਭੇਜੀ ਸੀ। ਅਗਰ ਤੁਸੀਂ ਕਵਰ ਕੀਤੀ ਹੈ ਤਾਂ ਮੈਨੂੰ ਉਸ ਦਾ ਲਿੰਕ ਜ਼ਰੂਰ ਭੇਜਣਾ ਜੀ। ਅੱਜ ਮੇਰਾ ਕੋਈ ਸਵਾਲ ਤਾਂ ਨਹੀਂ, ਪਰ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਹੁਣੇ PM ਸਮਾਰੋਹ ਦੇਖ ਰਿਹਾ ਸੀ ਜੀ। ਲਗਭਗ 15 ਅਲੱਗ-ਅਲੱਗ ਦੇਸ਼ਾਂ ਦੇ PM ਤੇ ਪ੍ਰੈਜ਼ੀਡੈਂਟ ਆਏ ਸਨ। ਦੇਖਦੇ ਦੇਖਦੇ ਦਿਲ ਵਿੱਚ ਆਪਣੇ ਆਪ ਸਵਾਲ ਉੱਠਦਾ ਹੈ ਕਿ ਸਿੱਖਾਂ ਦਾ ਕੋਈ ਦੇਸ਼ ਕਿਉਂ ਨਹੀਂ, ਜਿਨ੍ਹਾਂ ਦੀ ਵਿਚਾਰਧਾਰਾ ਸਾਰੀ ਦੁਨੀਆ 'ਚ ਸਭ ਤੋਂ ਉੱਚੀ ਥਾਂ ਤੇ ਹੈ ਜੀ, ਅਤੇ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਤੇ ਸਮੁੱਚੀ ਮਾਨਵਤਾ ਲਈ, ਜਿਨ੍ਹਾਂ ਨੇ ਪਹਿਲਾਂ ਸਿੱਖ ਰਾਜ ਸਮੇਂ ਇੰਨੇ ਵੱਡੇ ਇਲਾਕੇ 'ਚ ਰਾਜ ਕੀਤਾ ਤੇ ਸਾਰੀ ਮਾਨਵਤਾ ਦੀ ਸੇਵਾ ਕੀਤੀ। ਪਰ ਹੁਣ ਅਸੀਂ ਆਹ ਸਭ ਕਿਉਂ ਭੁੱਲ ਗਏ ਹਾਂ? ਸਾਡੇ ਕੁਝ ਸਿੱਖ ਵੀਰਾਂ ਨੂੰ ਆਹ ਕਿਉਂ ਲੱਗਦਾ ਹੈ ਕਿ ਸਾਨੂੰ ਆਪਣੇ ਦੇਸ਼ ਦੀ ਲੋੜ ਨਹੀਂ? ਤੁਹਾਨੂੰ ਜੇ ਠੀਕ ਲੱਗੇ ਤਾਂ ਕਿਰਪਾ ਕਰਕੇ ਸਾਰਿਆਂ ਨੂੰ ਰਿਕਵੈਸਟ ਕਰਨਾ ਜੀ ਕਿ ਆਹ ਸਮਾਰੋਹ ਜ਼ਰੂਰ ਦੇਖਣ। ਹੋ ਸਕਦਾ ਹੈ ਕਿ ਆਹ ਸਮਾਰੋਹ ਦੇਖ ਕੇ ਆਪਣੇ ਸਿੱਖ ਰਾਜ ਹੋਣ ਦੇ ਸਵਾਲ ਸਭ ਦੇ ਮਨ ਵਿੱਚ ਆਉਣ ਤੇ ਅਸੀਂ ਸਾਰੇ ਇਕੱਠੇ ਹੋ ਕੇ ਚੱਲੀਏ ਜੀ ਆਪਣੀ ਮੰਜ਼ਿਲ ਵੱਲ। ਅਤੇ ਇੱਕ ਗੱਲ ਹੋਰ, ਜ਼ਿਆਦਾਤਰ ਲੋਕਾਂ ਨੇ ਹਿੰਦੀ ਵਿੱਚ ਓਥ ਲਈ, ਪਰ ਬਾਦਲ ਦੀ ਧੀ ਨੇ ਅੰਗਰੇਜ਼ੀ ਵਿੱਚ। ਕੀ ਉਹ ਪੰਜਾਬੀ ਵਿੱਚ ਓਥ ਨਹੀਂ ਲੈ ਸਕਦੀ ਸੀ? ਤੁਸੀਂ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ। ਵਾਹਿਗੁਰੂ ਅੱਗੇ ਹਮੇਸ਼ਾ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਜੀ। ਐਦਾਂ ਹੀ ਸਾਨੂੰ ਹਮੇਸ਼ਾ ਮਾਰਗਦਰਸ਼ਨ ਦਿੰਦੇ ਰਹੋ ਜੀ। ਗੁਰੂ ਰਾਖਾ, ਗੁਰੂ ਅੰਗ ਸੰਗ, ਗੁਰਪ੍ਰੀਤ ਸਿੰਘ ਜੀ। ਡਾਕਟਰ ਸਾਹਿਬ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਨਿਊਜ਼ੀਲੈਂਡ ਤੋਂ ਲਿਖਿਆ ਜੀ। ਹੋ ਸਕਦਾ ਹੈ ਉਹਨਾਂ ਦੀ ਈਮੇਲ ਓਵਰਲੁੱਕ ਹੋ ਗਈ ਹੋਏ, ਔਰ ਕਿਉਂਕਿ ਉਹਨਾਂ ਨੇ ਲਿਖਤ ਦੇ ਵਿੱਚ ਇਹ ਵੇਰਵਾ ਨਹੀਂ ਦਿੱਤਾ ਵੀ ਕਿਹੜੀ ਵੀਡੀਓ ਲਿੰਕ ਜਾਂ ਸਵਾਲ ਸੀ ਉਹਨਾਂ ਦਾ, ਸੋ ਮੈਂ ਕੋਈ ਟਰੇਸ ਨਹੀਂ ਕਰ ਸਕਿਆ ਪੁਰਾਣੀ ਈਮੇਲ ਜੀ। ਚੰਗਾ ਹੋਏਗਾ ਕਿ ਜਿਹੜਾ ਵੀ ਸਵਾਲ ਉਹਨਾਂ ਦਾ ਉਸ ਈਮੇਲ ਸੀ ਉਹਨੂੰ ਦੁਬਾਰਾ ਲਿਖ ਕੇ, ਔਰ ਜਿਹੜਾ ਵੀ ਲਿੰਕ ਉਹ ਐਕਸਪੈਕਟ ਕਰਦੇ ਨੇ ਜੀ ਉਸ ਬਾਰੇ ਸਾਨੂੰ ਲਿਖਣ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਦੀ। ਉਹਨਾਂ ਨੇ ਜ਼ਿਕਰ ਕੀਤਾ ਵੀ ਉਹਨਾਂ ਨੇ ਨਰਿੰਦਰ ਮੋਦੀ ਦਾ ਜਿਹੜਾ ਓਥ ਟੇਕਿੰਗ ਸੈਰੇਮਨੀ ਦਾ ਹੈ, ਜਿਹਨੂੰ ਸ਼ਬਦ ਗ੍ਰਹਿਣ ਸਮਾਰੋਹ ਕਹਿੰਦੇ ਨੇ ਜੀ, ਉਹ ਦੇਖਿਆ, ਜਿਹਦੇ 'ਚ 15 ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਆਏ। ਸੋ ਜ਼ਾਹਰ ਹੈ 7-8 ਦੇਸ਼ ਤਾਂ ਸਾਰਕ ਦੇ ਸੀ, ਹੋਰ ਸ਼ਾਇਦ ਦੋ ਤਿੰਨ ਜਿਹੜੇ ਨੇ ਮੌਰੀਸ਼ੀਅਸ ਜਾਂ ਕਿਸੇ ਹੋਰ ਨੇ ਵੀ ਪਾਰਟੀਸਪੇਸ਼ਨ ਕੀਤੀ ਜੀ। ਲੇਕਿਨ ਉਹਨਾਂ ਦਾ ਜਿਹੜਾ ਉਸ ਨੂੰ ਉਹਦੇ ਸਾਰੇ 'ਚੋਂ ਲੱਗਾ ਵੀਰ ਜੀ ਨੂੰ ਕਿ ਵੀ ਕਦੇ ਜਿਹੜੇ ਸਿੱਖਾਂ ਦੇ ਕੋਲ ਇੱਕ ਆਪਣਾ ਦੇਸ਼ ਸੀ, ਆਪਣਾ ਰਾਜ ਸੀ, ਸਾਡੀ ਇੱਕ ਗ੍ਰੈਂਡਿਓਰ ਸੀ, ਸ਼ਾਨ ਸੀ ਜੀ ਜੀ। ਔਰ ਸਾਡੀ ਵਿਚਾਰਧਾਰਾ, ਸਿੱਖੀ ਦੀ ਵਿਚਾਰਧਾਰਾ ਜਿਹੜੀ ਕਿ ਮਨੁੱਖਤਾਵਾਦੀ ਹੈ, ਸਰਬੱਤ ਦੇ ਭਲੇ ਦੇ ਉੱਤੇ ਆਧਾਰਿਤ ਹੈ ਜੀ ਜੀ। ਔਰ ਜਿਹੜੀ ਕਿਉਂਕਿ ਇਨਸਾਨ ਨੂੰ ਇਨਸਾਨ ਸਮਝਣਾ ਸਭ ਤੋਂ ਪਹਿਲਾਂ, ਜਿਵੇਂ ਅਸੀਂ 5.5 ਸਦੀਆਂ ਤੋਂ ਇਸ ਵਿਸ਼ਵਾਸ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਪਿਤਾ ਇਕਸ ਕੇ ਹਮ ਬਾਰਕ, ਇੱਕ ਸਾਡੇ ਪਿਤਾ ਨੇ ਅਕਾਲ ਪੁਰਖ ਜੀ, ਅਸੀਂ ਸਾਰੇ ਉਹਨਾਂ ਦੇ ਬੱਚੇ, ਔਰ ਫਿਰ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਇਸ ਦੇ ਨਾਲ ਖਾਲਕ ਦਾ ਖਲਕਤ ਦੇ ਵਿੱਚ ਹੋਣਾ, ਤੇ ਫਿਰ ਕਿਵੇਂ ਨਿਮਾਣਿਆਂ ਨਤਾਣਿਆਂ ਨੂੰ ਆਪਣੇ ਗਲ ਨਾਲ ਲਾਉਣਾ, ਬੀਬੀਆਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਾ ਜੀ। ਔਰ ਉਸ ਸਾਰੇ ਚੋਂ ਫਿਰ ਜਿਹੜੇ ਸਭ ਤੋਂ ਥੱਲੜੇ ਲੈਡਰ ਤੇ ਨੇ, ਪੌੜੀ ਦੇ ਸਭ ਤੋਂ ਥੱਲੜੇ ਡੰਡੇ ਤੇ ਨੇ ਸਮਾਜ, ਉਹਨਾਂ ਨੂੰ ਐਮਪਾਵਰ ਕਰਨਾ ਜੀ, ਜਿਹਨੂੰ ਅਸੀਂ ਕਹਿੰਦੇ ਨੇ ਹੇਠਲੇ ਉੱਤੇ ਲਿਆ ਦੇਣੀ ਜੀ। ਸੋ ਇਸ ਦਾ ਮਤਲਬ ਹੀ ਇਹ ਹੁੰਦਾ ਹੈ, ਚੇਂਜ ਜਾਂ ਰੈਵੋਲੂਸ਼ਨ ਇਹੀ ਹੁੰਦਾ ਹੈ ਕਿ ਵੀ ਇਨ ਗਰੀਬ ਸਿੱਖਨ ਕੋ ਦੇਵੂੰ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਇਹ ਸੱਚਮੁੱਚ ਗੁਰੂ ਨਾਨਕ ਦੀ ਇਸ ਗੁਰਿਆਈ ਵਾਲੀ ਵਡਿਆਈ ਹੈ, ਉਹਨਾਂ ਦੀ ਵਡਿਆਈ ਹੈ ਕਿ 10 ਜਾਮਿਆਂ 'ਚ ਉਸ ਸਭ ਤੋਂ ਨਿਮਾਣੇ ਨਤਾਣੇ ਨੂੰ ਐਮਪਾਵਰ ਕੀਤਾ, ਔਰ ਫਿਰ ਉਸ ਨੂੰ ਬਾਦਸ਼ਾਹਤ ਵੀ ਦਿੱਤੀ ਜੀ। ਸੋ ਉਹਨਾਂ ਨੂੰ ਇਹ ਸਾਰੇ ਤੋਂ ਆਪਣਾ ਆਪ ਇਹ ਲੱਗਦਾ ਹੈ ਕਿ ਵੀ ਕਿਉਂ ਸਾਡੀ ਕੌਮ ਵਿਚਲਾ ਇੱਕ ਤਬਕਾ ਜਿਹੜਾ ਕਿ ਆਪਣੇ ਰਾਜ ਭਾਗ ਦੇ ਹੱਕ ਤੋਂ ਹੀ ਮੁਨਕਰ ਹੈ, ਜਾਂ ਉਸ ਨੂੰ ਇਹ ਲੱਗਦਾ ਹੀ ਨਹੀਂ ਕਿ ਉਹ ਗੁਲਾਮ ਹੈ ਜੀ, ਜਾਂ ਉਸ ਦੇ ਕੋਲ ਬਾਦਸ਼ਾਹਤ ਨਹੀਂ ਹੈ। ਸੋ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਵੀ ਇਸ ਸਮਾਰੋਹ ਨੂੰ ਜ਼ਰੂਰ ਦੇਖੋ, ਔਰ ਫਿਰ ਤੁਹਾਨੂੰ ਲੱਗੇਗਾ ਕਿ ਵੀ ਰਾਜ ਭਾਗ ਕੀ ਹੁੰਦਾ ਜੀ। ਔਰ ਇਹ ਗੱਲ ਗਲਤ ਨਹੀਂ ਹੈ। ਟ੍ਰੇਸੀ ਕੈਲੀਫੋਰਨੀਆ 'ਚ ਬੜੇ ਨਾਮੀ ਕਾਰਡੀਓਲੋਜਿਸਟ ਨੇ, ਡਾਕਟਰ ਗੁਰਿੰਦਰ ਗਰੇਵਾਲ,
ਜੀ ਤੇ ਸ਼ਾਇਦ 1988 ਦਾ ਹੀ ਜ਼ਿਕਰ ਹੋਏਗਾ, ਉਦੋਂ ਉਹ ਪਾਕਿਸਤਾਨ ਜਾ ਕੇ ਆਏ ਸੀ। ਸੋ ਮੇਰੇ ਨਾਲ ਉਹ ਮਿਲਣ ਆਏ ਜਿੱਥੇ ਮੈਂ ਠਹਿਰਿਆ ਹੋਇਆ ਸੀ। ਸੋ ਗੱਲਬਾਤ ਚੱਲੀ। ਸੋ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਪਾਕਿਸਤਾਨ ਜਾ ਕੇ ਕਿਵੇਂ ਮਹਿਸੂਸ ਕੀਤਾ ਜੀ। ਸੋ ਉਹਨਾਂ ਨੇ ਕਿਹਾ ਕਿ ਜੀ ਅਸੀਂ ਠੀਕ ਹੈ, ਗੁਰਦੁਆਰਾ ਸਾਹਿਬਾਨ ਜਾ ਕੇ ਅਧਿਆਤਮਕ ਆਤਮਕ ਤੁਸੀਂ ਗੁਰੂਆਂ ਦੇ ਉਸ ਵਿਰਸੇ ਨਾਲ ਜੁੜਦੇ ਹੋ, ਪਰ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਮੈਨੂੰ ਪ੍ਰਾਈਡ ਵੀ ਤੇ ਹੀਣਤਾ ਵੀ ਸ਼ਾਹੀ ਕਿਲੇ 'ਚ ਜਾ ਕੇ ਹੋਈ, ਲਾਹੌਰ ਦੇ। ਜੀ। ਤੇ ਫਿਰ ਉਹਨਾਂ ਨੇ ਆਪ ਹੀ ਕਿਹਾ, ਕਹਿਣ ਲੱਗੇ ਵੀ ਪ੍ਰਾਈਡ ਤਾਂ ਇਸ ਕਰਕੇ ਹੋਇਆ ਕਿ ਜਦੋਂ ਅਸੀਂ ਉੱਥੇ ਸਿੱਖ ਗੈਲਰੀ ਦੇਖੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਸਿੱਖ ਰਾਜ ਦੀਆਂ ਯਾਦਾਂ ਦੇਖੀਆਂ, ਤੇ ਫਿਰ ਇਸ ਗੱਲ ਦਾ ਫਖਰ ਹੋਇਆ। ਉਹਨਾਂ ਨੇ ਕਿਹਾ ਵੀ ਇਹ ਵੀ ਇੱਕ ਪਾਕਿਸਤਾਨ ਵਰਗੇ ਇੱਕ ਚੰਗੇ ਸਿੱਖ ਦੋਸਤ ਮੁਲਕ ਦੇ ਹਿੱਸੇ ਹੀ ਆਇਆ ਕਿ ਉਹਨਾਂ ਨੇ ਉਹ ਯਾਦਾਂ ਵੀ ਸਾਂਭੀਆਂ ਹੋਈਆਂ ਨੇ ਵੀ ਸਾਡੇ ਆਪਣਿਆਂ ਨੇ ਤਾਂ ਗਵਾਈਆਂ ਹੋਈਆਂ। ਔਰ ਉਹਨਾਂ ਨੇ ਕਿਹਾ ਵੀ ਉਸ ਤੋਂ ਇੱਕ ਵਾਰੀ ਇਹ ਫਖਰ ਮਹਿਸੂਸ ਹੋਇਆ ਵੀ ਅਸੀਂ ਵੀ ਕਦੇ ਬਾਦਸ਼ਾਹ ਸੀ, ਅਸੀਂ ਵੀ ਕਦੇ ਰਾਜੇ ਸੀ, ਔਰ ਕਿਉਂ ਜਿਹਾ ਸਾਡਾ ਵਿਰਸਾ ਸੀ। ਇਸ ਗੱਲ ਨੇ ਕਹਿੰਦੇ ਮੈਨੂੰ ਬਹੁਤ ਪ੍ਰਾਈਡ ਦਿੱਤਾ। ਤੇ ਕਹਿੰਦੇ ਹੀਣਤਾ ਇਸ ਲਈ ਆਈ ਕਿ ਵੀ ਇਹੋ ਜਿਹੀ ਕੌਮ ਜਿਹਨੇ ਹਿਟਲਰੀ ਉੱਤੇ ਲਿਆਂਦੀ ਸੀ, ਜਿਹਨੇ ਉਸ ਖਿੱਤੇ ਦੀ ਤਾਰੀਖ ਬਦਲੀ ਸੀ, ਕਿ ਅੱਜ ਕਿਵੇਂ ਉਹ ਉਹਨਾਂ ਦੇ ਹੱਥੋਂ ਜ਼ਲੀਲ ਹੋ ਰਹੀ ਹੈ, ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ, ਜਿਨ੍ਹਾਂ 'ਚ ਕੋਈ ਬਰਾਬਰੀ ਦੀ ਗੱਲ ਨਹੀਂ, ਜਿਨ੍ਹਾਂ ਨੇ 1000 ਸਾਲ ਜੁੱਤੀਆਂ ਖਾਧੀਆਂ ਨੇ। ਤੇ ਅੱਜ ਉਹ ਉਸ ਕੌਮ ਨੂੰ, ਜਿਸ ਕੌਮ ਨੇ ਉਸ ਧਰਤੀ ਦੀ ਜਿਹੜੀ ਹੈ ਉਹ ਤਾਰੀਖ ਬਦਲੀ, ਉਸ ਦੀ ਕਿਸਮਤ ਬਦਲੀ, ਧਰਤੀ ਦਾ ਖਾਮੀਰ ਬਦਲਿਆ, ਅੱਜ ਉਹ ਉਹਨਾਂ ਦੇ ਹੱਥਾਂ 'ਚ ਜ਼ਲੀਲ ਹੋ ਰਹੇ ਨੇ। ਇਹ ਹੀਣਤਾ ਵੀ ਮੈਨੂੰ ਉਸ ਸ਼ਾਹੀ ਕਿਲੇ 'ਚ ਹੀ ਖਲੋ ਕੇ ਮਹਿਸੂਸ ਹੋਈ। ਸੋ ਮੈਂ ਸਮਝਦਾ ਵੀ ਇਹ ਵੀਰ ਨੇ ਵੀ ਜਦੋਂ ਉਸ ਓਥ ਟੇਕਿੰਗ ਨੂੰ ਦੇਖਿਆ, ਇਹੋ ਜਿਹੀਆਂ ਫੀਲਿੰਗਸ ਇਹਨਾਂ ਨੂੰ ਵੀ ਹੋਈਆਂ ਕਿ ਵੀ ਅਸੀਂ ਕੀ ਹੈ, ਕੀ ਸੀ, ਔਰ ਸਾਨੂੰ ਗੁਰੂ ਨੇ ਕੀ ਬਣਾਇਆ ਸੀ, ਸਾਡੀ ਵਿਚਾਰਧਾਰਾ ਕੀ ਹੈ, ਔਰ ਅਸੀਂ ਕਿੱਥੇ ਆ ਕੇ ਖੜੇ। ਬਾਕੀ ਉਹਨਾਂ ਨੇ ਕਨਕਲੂਜਨ 'ਚ ਕਿਹਾ ਵੀ ਉਸ ਸਮਾਗਮ 'ਚ ਬਾਕੀ ਸਭ ਨੇ ਹਿੰਦੀ 'ਚ ਓਥ ਲਈ, ਤੇ ਹਰਸਿਮਰਤ ਕੌਰ ਬਾਦਲ ਜਿਹੜੀ ਕਿ ਨੁਮਾਇੰਦਗੀ ਕਰਦੀ ਹੈ ਅਕਾਲੀ ਦਲ ਦੀ, ਸਭ ਤੋਂ ਜੂਨੀਅਰ ਮੋਸਟ, ਲੇਕਿਨ ਰਣਜੀਤ ਸਿੰਘ ਬ੍ਰਹਮਪੁਰਾ ਔਰ ਦੂਸਰਿਆਂ ਨੂੰ ਪਾਸੇ ਰੱਖ ਕੇ ਇਸ ਬੀਬੀ ਨੂੰ ਬਾਦਲ ਪਿਓ ਪੁੱਤਰ ਇੱਕ ਹਫ਼ਤਾ ਜਿਹੜਾ ਉਹ ਨਰਿੰਦਰ ਮੋਦੀ ਦਾ ਉਹਨਾਂ ਨੇ ਪਿੱਛਾ ਨਹੀਂ ਛੱਡਿਆ ਹੈ। ਦਿੱਲੀ, ਫਿਰ ਪਿੱਛੇ ਗੁਜਰਾਤ ਗਏ, ਔਰ ਫਿਰ ਇਹ ਵੀ ਨਹੀਂ ਹੈ ਕਿ ਕੋਈ ਆਕਸਫੋਰਡ ਰਿਟਰਨ ਹੈ ਉਹ, ਕਿ ਵੀ ਉਹਨੂੰ ਪੰਜਾਬੀ ਆਂਦੀ ਨਹੀਂ ਤੇ ਅੰਗਰੇਜ਼ੀ ਦੀ ਉਹ ਕੋਈ ਬੜੀ ਵੱਡੀ ਕੋਈ ਸ਼ੈਕਸਪੀਅਰ ਦੀ ਭੈਣ ਹੈ, 10ਵੀਂ ਪਾਸ ਹੈ, ਜਿਹੜਾ ਉਹਨੇ ਉਹ ਰਿਕਾਰਡ ਸਬਮਿਟ ਕੀਤਾ, ਉਹਦੇ 'ਚ ਉਹਦਾ ਰਿਕਾਰਡ ਹੈ। ਪਰ ਇਹ ਗੱਲ ਦੱਸਦੀ ਹੈ ਕਿ ਈਵਨ ਇਸ ਤਰ੍ਹਾਂ ਹੀ ਵੀ ਉਹ ਸੁਨੇਹਾ ਉਹਨੇ ਇਹੀ ਦਿੱਤਾ ਹਿੰਦੂ ਤਵੀਆਂ ਨੂੰ ਕਿ ਜੀ ਤੁਸੀਂ ਸਾਨੂੰ ਸਿੱਖ ਤਾਂ ਕਾਊਂਟ ਪਹਿਲਾਂ ਹੀ ਨਹੀਂ ਕਰੋ, ਅਸੀਂ ਤਾਂ ਹਾਂ ਹੀ ਹਿੰਦੂਤਵੀ, ਪਰ ਸਾਡਾ ਕੋਈ ਪੰਜਾਬੀ ਜ਼ਬਾਨ ਨਾਲ ਵੀ ਲਗਾਵ ਨਹੀਂ। ਹਾਂ, ਜੇ ਹਿੰਦੀ 'ਚ ਚੁੱਕਦੀ ਫਿਰ ਸਿੱਖਾਂ 'ਚ ਹੋਰ ਜ਼ਿਆਦਾ ਐਕਸਪੋਜ਼ ਹੋਣਾ ਸੀ, ਸੋ ਉਹਨੂੰ ਵੀ ਕਵਰ ਕਰ ਲਿਆ। ਲੇਕਿਨ ਮਤਲਬ ਇਹ ਗੱਲ ਸ਼ੋਅ ਕਰਦੀ ਹੈ ਕਿ ਕਿਸ ਕਦਰ ਇਹ ਟੱਬਰ ਜਿਹੜਾ ਹੈ ਇਸ ਨੇ ਜ਼ਲਾਲਤ ਦਿੱਤੀ ਹੈ ਸਿੱਖਾਂ ਨੂੰ, ਕਿਸ ਕਦਰ ਇਹ ਆਪ ਜ਼ਲੀਲ ਨੇ, ਔਰ ਕਿਵੇਂ ਇਹਨਾਂ ਨੂੰ ਇਹ ਭੁੱਲ ਗਿਆ ਕਿ ਇਸ ਪੰਜਾਬੀ ਸੂਬੇ ਦੇ ਲਈ ਜਿਹੜੀਆਂ ਨੇ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਅਕਾਲੀ ਦਲ ਨੇ ਉਹ ਲੀਡ ਕੀਤਾ ਹੈ, ਔਰ ਇਹਦਾ ਘਰ ਵਾਲਾ ਅਕਾਲੀ ਦਲ ਦਾ ਪ੍ਰਧਾਨ ਹੈ, ਔਰ ਇਹ ਮੈਂਬਰ ਪਾਰਲੀਮੈਂਟ ਹੈ, ਰਿਪਰੈਜ਼ੈਂਟ ਪੰਜਾਬ ਨੂੰ ਕਰ ਰਹੀ ਹੈ। ਸੋ ਹੁਣ ਹੋਰ ਕੀ ਸਬੂਤ ਚਾਹੀਦੇ ਹੁੰਦੇ ਨੇ ਕਿ ਵੀ, ਔਰ ਉਹ ਆ ਕੇ ਅੰਮ੍ਰਿਤਸਰ 'ਚ ਨਸੀਹਤ ਦੇ ਰਹੀ ਹੈ ਕਿ ਜੀ ਇਹ ਠੀਕ ਨਹੀਂ ਕੀਤਾ ਅੰਮ੍ਰਿਤਸਰ ਦੇ ਲੋਕਾਂ ਨੇ ਕਿ ਜੀ ਅਰੁਣ ਜੇਤਲੀ ਨੂੰ ਹਰਾਇਆ। ਔਰ ਫਿਰ ਜਦੋਂ ਉਹਨੂੰ ਨਵੰਬਰ 84 ਬਾਰੇ ਕਿਸੇ ਵੀਡੀਓ ਘੁੰਮ ਰਹੀ ਸੀ, ਮੈਨੂੰ ਦੇਖਣ ਦਾ ਤਾਂ ਨਹੀਂ ਮੌਕਾ ਮਿਲਿਆ, ਹੈਡਲਾਈਨ ਹੀ ਸੀ ਉਹਦੀ, ਕਿ ਉਹਨੇ ਕਿਹਾ ਜੀ ਮੇਰੇ 'ਚ ਹਿੰਮਤ ਨਹੀਂ ਹੈ ਕਿ ਮੈਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਇਨਸਾਫ ਮੰਗ ਸਕਾਂ। ਸੋ ਕੀ ਕਿਹਾ ਉਹਨੇ, ਕੀ ਨਹੀਂ ਕਿਹਾ, ਪਰ ਉਸ ਤੋਂ ਅਗਲੇ ਦਿਨ ਉਹਦੇ ਘਰ ਵਾਲਿਆਂ ਨੇ ਫਿਰ ਉਹ ਡਰਾਮੇਬਾਜ਼ੀਆਂ ਜੀਆਂ ਕਰਕੇ ਕਿ ਜੀ ਫਾਸਟ ਟਰੈਕ ਤੇ ਹੋਏ, ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਇਹ ਉਹਨੂੰ ਕਵਰ ਕੀਤਾ। ਪਰ ਹੁਣ ਇਹ ਜਿਹੜਾ ਨਵੰਬਰ 84 ਜਾਂ ਇਹ ਜੋ ਕਹਿ ਰਹੇ ਸੀ ਜੀ ਮੋਦੀ ਨੂੰ ਆ ਲੈਣ ਦਿਓ, ਫਿਰ ਅਸੀਂ ਦੇਖਾਂਗੇ ਜੀ ਤੁਹਾਨੂੰ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਹੁਣ ਉਸ ਤੋਂ ਵੀ ਭਗੌੜੇ ਨੇ। ਸੋ ਇਹ ਬੇਸ਼ਰਮੀ, ਬੇਹਯਾਈ, ਬਦਦਿਆਨਤੀ, ਜਿੰਨੇ ਵੀ ਸ਼ਬਦ ਡਿਕਸ਼ਨਰੀ 'ਚ ਨੇ, ਜਿਹੜੇ ਡਿੱਗੇ ਹੋਏ ਲੋਕਾਂ ਲਈ, ਵਿਕੇ ਹੋਏ ਲੋਕਾਂ ਲਈ, ਜ਼ਮੀਰ ਫਰੋਸ਼ਾਂ ਲਈ, ਉਹ ਸਾਰੇ ਇਕੱਠੇ ਕਰਕੇ ਉਹਦਾ ਸ਼ੇਕ ਇਹਨਾਂ ਨੇ ਪੀਤਾ ਹੋਇਆ ਹੈ, ਸਾਰੇ ਹੀ ਟੱਬਰ ਨੇ ਬਾਦਲ ਕਿਹਾ। ਹੋਰ ਕੀ ਕਿਹਾ ਜਾ ਸਕਦਾ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੇ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।